ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਇਹ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਆਪਾਂ ਲੈ ਕੇ ਹਾਜ਼ਰ ਹੋਏ ਹਾਂ। ਅੱਜ ਤੋਂ ਕੁਛ ਹਫ਼ਤੇ ਪਹਿਲਾਂ ਵੀ ਆਪਾਂ ਕਵਰਡ ਕੈਲੀਫੋਰਨੀਆ ਦੇ ਬਾਰੇ ਜਿਹੜੀ ਉਹ ਗੱਲਬਾਤ ਕੀਤੀ ਸੀ ਅਤੇ ਆਪਣੇ ਨਾਲ ਕਵਰਡ ਕੈਲੀਫੋਰਨੀਆ ਦੇ ਇਨਫੋਰਮੇਸ਼ਨ ਆਫਿਸਰ ਜਗਦੀਪ ਸਿੰਘ ਢਿੱਲੋਂ ਜਿਹੜੇ ਉਹ ਜੁੜੇ ਸੀ। ਅਤੇ ਅੱਜ ਆਪਣੇ ਨਾਲ ਇੱਕ ਵਾਰੀ ਫਿਰ ਜਗਦੀਪ ਸਿੰਘ ਜੀ ਜੁੜ ਚੁੱਕੇ ਨੇ। ਜਗਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਜੀ ਆਇਆਂ ਤਾਂ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ, ਜਿਸ ਦੇ ਤਹਿਤ ਕੈਲੀਫੋਰਨੀਆ ਦੇ ਵਿੱਚ ਸਾਰਿਆਂ ਨੂੰ ਜਿਹੜੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਮਿਲਦੀ ਆ, ਉਸ ਦੀਆਂ ਸੇਵਾਵਾਂ ਜਿਹੜੀਆਂ ਉਹ ਤੁਹਾਨੂੰ ਮਿਲਦੀਆਂ ਨੇ ਵੱਖ-ਵੱਖ ਕੰਪਨੀਜ਼ ਦੇ ਨਾਲ। ਉਹ ਇਸ ਦੇ ਅੰਡਰ ਜਿਹੜੀਆਂ ਉਹ ਆਉਂਦੀਆਂ ਨੇ। ਸੋ ਜਗਦੀਪ, ਜੇ ਆਪਾਂ ਗੱਲਬਾਤ ਸ਼ੁਰੂ ਕਰੀਏ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਰਾਈਟ ਨਾਓ ਡੈਡਲਾਈਨਸ ਕੀ ਆ, ਡੇਟਸ ਕਿਹੜੀਆਂ ਹੈਗੀਆਂ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣ ਦੇ ਲਈ? ਹਾਂਜੀ ਬਿਲਕੁਲ ਭਾਜੀ, ਜਿਹੜੀ ਮੇਨ ਡੈਡਲਾਈਨ ਆ ਰਹੀ ਆ ਉਹ ਅਗਲੇ ਹਫ਼ਤੇ ਹੈਗੀ ਆ December 15 ਨੂੰ। ਜੇ ਤੁਸੀਂ ਸਾਰੇ 2021 ਲਈ ਇੰਸ਼ੋਰੈਂਸ ਚਾਹੁੰਦੇ ਹੋ, ਮਤਲਬ January 1 ਤੋਂ ਸਟਾਰਟ ਹੋਵੇ, ਤਾਂ ਫਿਰ December 15 ਦੀ ਡੈਡਲਾਈਨ ਆ। ਤਾਂ ਉੱਦਾਂ ਓਪਨ ਐਨਰੋਲਮੈਂਟ ਸਾਰੇ January 31 ਤੱਕ ਓਪਨ ਆ। ਸੋ ਜੇ ਤੁਸੀਂ January ਦੇ ਵਿੱਚ ਸਾਈਨ ਅਪ ਕਰੋ, ਫਿਰ ਤੁਹਾਡੀ ਐਨਰੋਲਮੈਂਟ February ਦੇ ਵਿੱਚ ਸਟਾਰਟ ਹੋਊਗੀ, ਯੂਜੂਅਲੀ ਮਿਡ February ਜਾਂ ਕਈ ਵਾਰੀ ਮਾਰਚ ਤੱਕ ਵੀ, ਡਿਪੈਂਡ ਕਰਦਾ ਤੁਸੀਂ ਕਿਸ ਲਈ ਸਾਈਨ ਅਪ ਕਰਦੇ ਆ। ਪਰ ਜੇ ਤੁਸੀਂ ਸਾਰੇ 2021 ਦੇ ਵਿੱਚ ਹੈਲਥ ਇੰਸ਼ੋਰੈਂਸ ਚਾਹੁੰਦੇ ਆ January 1 ਤੋਂ ਸ਼ੁਰੂ ਕਰਕੇ, ਤਾਂ ਫਿਰ ਤੁਹਾਨੂੰ December 15 ਤੱਕ ਸਾਈਨ ਅਪ ਕਰਨਾ ਪਊਗਾ। ਜੀ ਬਿਲਕੁਲ। ਸੋ ਇੱਕ ਵੀਕ ਦਾ ਇਸ ਦੇ ਵਿੱਚ ਸਮਾਂ ਰਹਿ ਗਿਆ। ਸੋ ਅਗਲੇ ਜਿਹੜੇ ਮੰਗਲਵਾਰ ਨੂੰ ਲਾਸਟ ਜਿਹੜੀ ਉਹ ਤਰੀਕ ਹੈਗੀ ਆ, ਜੇ ਤੁਸੀਂ ਚਾਹੁੰਦੇ ਆ ਵੀ 1 ਜਨਵਰੀ ਤੋਂ ਤੁਹਾਡੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਸ਼ੁਰੂ ਹੋਵੇ। ਸੋ ਪੈਨਡੈਮਿਕ ਦੇ ਦੌਰਾਨ ਹੈਲਥ ਇੰਸ਼ੋਰੈਂਸ ਲੈਣੀ ਜਿਹੜੀ ਉਹ ਬਹੁਤ ਜ਼ਰੂਰੀ ਹੈਗੀ ਆ, ਚਾਹੇ ਕੋਵਿਡ ਦੇ ਜਿਹੜੇ ਟੈਸਟ ਹੋਣ ਅਤੇ ਚਾਹੇ ਉਹ ਜੇ ਕੋਈ ਉਸ ਤੋਂ ਪੀੜਤ ਹੋ ਜਾਂਦਾ ਆ ਅਤੇ ਉਸ ਦੇ ਜਿਹੜੇ ਇਲਾਜ ਦੇ ਲਈ ਆਪਾਂ ਦੇਖਿਆ ਵੀ ਹਜ਼ਾਰਾਂ ਤੋਂ ਲੱਖਾਂ ਹੀ ਡਾਲਰ ਜਿਹੜਾ ਖਰਚਾ ਆ ਕੋਵਿਡ ਦੇ ਇਲਾਜ ਦੇ ਲਈ ਆ ਜਾਂਦਾ ਆ। ਸੋ ਉਸ ਦੇ ਉਹ ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੋਵੇਗੀ ਤਾਂ ਤੁਹਾਡਾ ਜਿਹੜਾ ਉਸ ਦੇ ਕਰਕੇ ਆਰਥਿਕ ਤੌਰ ਦੇ ਉੱਤੇ ਬਚਾਅ ਹੋ ਸਕਦਾ ਹੈ। ਸੋ ਜ਼ਰੂਰ ਤੁਸੀਂ ਜਿਹੜੇ ਕਵਰਡ ਕੈਲੀਫੋਰਨੀਆ ਦੇ ਜਿਹੜੇ ਏਜੰਟਸ ਹੈਗੇ ਆ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਤੁਸੀਂ ਜੇ ਉੱਦਾਂ ਗੱਲ ਕਰਨੀ ਹੋਵੇ ਤਾਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨਾਲ ਵੀ ਗੱਲ ਕਰ ਲਓ। ਉਹ ਪੂਰੇ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੀਆਂ ਜਿਹੜੀਆਂ ਸੇਵਾਵਾਂ ਦਿੰਦੇ ਨੇ 4082722500 ਦੇ ਉੱਤੇ। ਅਤੇ ਜਿੱਦਾਂ ਤੁਸੀਂ ਦੱਸਿਆ ਜਗਦੀਪ ਜੀ ਵੀ 15 ਜਿਹੜੀ ਡੈਡਲਾਈਨ ਹੈਗੀ ਹੈ ਦਸੰਬਰ। ਸੋ ਪੈਨਲਟੀਜ਼ ਪਿਛਲੇ ਸਾਲ ਵੀ ਜਿਹੜੀਆਂ ਇਨਫੈਕਟ ਜਿਹੜੀਆਂ ਇਸ ਸਾਲ ਦੀਆਂ ਜਿਹੜੀਆਂ ਪੈਨਲਟੀਜ਼ ਵੀ ਰੱਖੀਆਂ ਸੀ, ਸੋ ਨੈਕਸਟ ਈਅਰ ਵੀ ਇਹ ਪੈਨਲਟੀਜ਼ ਹੈਗੀਆਂ ਨੇ? ਹਾਂਜੀ ਬਿਲਕੁਲ, ਇਹ ਪੈਨਲਟੀਆਂ ਜਿਹੜੀਆਂ ਇਹ ਕੈਲੀਫੋਰਨੀਆ ਨੇ ਮੁੜ ਕੇ ਰੀਇੰਟਰੋਡਿਊਸ ਕੀਤੀਆਂ ਸੀਗੀਆਂ, ਕਰਕੇ ਜਿਹੜੀ ਨੈਸ਼ਨਲ ਪੈਨਲਟੀ ਸੀਗੀ ਉਹ ਕਾਂਗਰਸ ਨੇ ਨਲੀਫਾਈ ਕਰਤੀ ਸੀ, $0 ਬਣਾਤੀ ਸੀ। ਪਰ ਜਦੋਂ ਪਿਛਲੇ ਸਾਲ ਗਵਰਨਰ ਨਿਊਸਮ ਨੇ ਸਟੇਟ ਸਬਸਿਡੀ ਵੀ ਇੰਟਰੋਡਿਊਸ ਪ੍ਰੋਗਰਾਮ ਕੀਤਾ ਸੀ, ਸੋ ਹੁਣ ਜਿਹੜੇ ਲੋਕੀ ਮਿਡਲ ਕਲਾਸ ਜਾਂ ਅਪਰ ਮਿਡਲ ਕਲਾਸ ਦੇ ਵਿੱਚ ਕੁਆਲੀਫਾਈ ਹੁੰਦੇ ਆ, ਉਹਨਾਂ ਨੂੰ ਕੈਲੀਫੋਰਨੀਆ ਦੇ ਵਿੱਚ ਇੱਕ ਨਾਲ ਵਾਧੂ ਸਬਸਿਡੀ ਵੀ ਮਿਲਦੀ ਆ ਇੰਸ਼ੋਰੈਂਸ ਦੇ ਨਾਲ ਹੈਲਪ ਕਰਨ ਨੂੰ, ਫੈਡਰਲ ਸਬਸਿਡੀ ਦੇ ਉੱਤੇ। ਸੋ ਉਸ ਪ੍ਰੋਗਰਾਮ ਦੇ ਨਾਲ ਇਸ ਸਾਲ ਜੋ 2021 ਦੇ ਵਿੱਚ ਆ, ਕੈਲੀਫੋਰਨੀਆ ਸਟੇਟ ਟੈਕਸ ਬੋਰਡ ਦੇ ਨਾਲ $750 ਪੈਨਲਟੀ ਹੋਗੀ ਪਰ ਅਡਲਟ ਲਈ ਜਿਹਨੇ ਹੈਲਥ ਇੰਸ਼ੋਰੈਂਸ ਕਵਰੇਜ ਨਹੀਂ ਰੱਖੀ 2021 ਦੇ ਵਿੱਚ। $375 ਹਰ ਡਿਪੈਂਡੈਂਟ ਚਾਈਲਡ ਲਈ ਜਿਹੜਾ 18 ਸਾਲ ਤੋਂ ਏਜ ਤੋਂ ਥੱਲੇ ਹੋਵੇ। ਤਾਂ ਫੈਮਿਲੀ ਆਫ 4 4 ਜਾਣਿਆਂ ਲਈ $2225। ਸੋ $2250 ਐਕਚੁਅਲੀ। ਸੋ $2250 ਫੈਮਿਲੀ ਆਫ 4 ਲਈ, ਤਾਂ $750 ਇੰਡੀਵਿਜੂਅਲ ਲਈ ਪੈਨਲਟੀ ਆ ਕੈਲੀਫੋਰਨੀਆ ਦੇ ਵੱਲੋਂ, ਜੇ ਤੁਸੀਂ 2021 ਦੇ ਵਿੱਚ ਨਹੀਂ ਟੈਕਸ ਇੰਸ਼ੋਰੈਂਸ ਹੈਲਥ ਕੇਅਰ ਇੰਸ਼ੋਰੈਂਸ ਰੱਖਦੇ। ਜੀ। ਸੋ ਇਹ ਬਹੁਤ ਜ਼ਰੂਰੀ ਚੀਜ਼ ਹੈ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਪੈਨੇਡੈਮਿਕ ਦੇ ਦੌਰਾਨ ਤਾਂ ਇਸ ਨੂੰ ਜਿਹੜਾ ਜ਼ਰੂਰ ਤੁਹਾਨੂੰ ਲਾਜ਼ਮੀ ਜਿਹੜਾ ਉਹ ਰੱਖਣਾ ਚਾਹੀਦਾ ਹੈ। ਅਤੇ ਬਾਕੀ ਜਿਹੜੀਆਂ ਪੈਨਲਟੀਜ਼ ਆ ਉਹਨਾਂ ਤੋਂ ਵੀ ਬਚਣਾ ਜਿਹੜਾ ਉਹ ਤੁਹਾਨੂੰ ਚਾਹੀਦਾ ਆ, ਕਿਉਂਕਿ ਅੱਗੇ ਜਗਦੀਪ ਜੀ ਹੁੰਦਾ ਸੀਗਾ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਦੇ ਲਈ ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲਦੀ ਨਹੀਂ ਸੀ। ਸੋ ਇਹ ਇਸ ਐਕਟ ਦਾ ਬਹੁਤ ਵਧੀਆ ਜਿਹੜਾ ਇੱਕ ਪਾਰਟ ਸੀਗਾ ਵੀ ਤੁਹਾਨੂੰ ਚਾਹੇ ਕਿਸੇ ਵੀ ਤਰੀਕੇ ਦੀ ਬਿਮਾਰੀ ਆ, ਕੰਪਨੀਜ਼ ਨੂੰ ਜਿਹੜੇ ਆ ਤੁਹਾਨੂੰ ਇੰਸ਼ੋਰੈਂਸ ਦੇਣੀ ਹੀ ਪੈਣੀ ਹੈਗੀ ਆ। ਹਾਂਜੀ ਬਿਲਕੁਲ ਭਾਜੀ, ਜਦੋਂ ਤੁਸੀਂ ਕੋਈ ਵੀ ਪੋਲਿੰਗ ਦੇਖਦੇ ਆ ਅਫੋਰਡੇਬਲ ਕੇਅਰ ਐਕਟ ਦੇ ਬਾਰੇ, ਆਬਵੀਅਸਲੀ ਇਹ ਬਹੁਤ ਪੋਲੀਟੀਕਲ ਇਸ਼ੂ ਬਣ ਗਈ ਆ। ਤਾਂ ਯੂਜੂਅਲੀ 50-50 ਜਾਂ 55-45 ਹੁੰਦੀ ਪੋਲਿੰਗ ਇਨ ਫੇਵਰ ਆਫ ਹੁਣ। ਪਰ ਜਿਹੜੀ ਇਹ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਦੀ ਕਵਰੇਜ ਆ, ਇਹਦੀ ਪੋਲਿੰਗ ਯੂਜੂਅਲੀ 70-80% ਪਬਲਿਕ ਇਸ ਚੀਜ਼ ਦੇ ਹੱਕ 'ਚ ਆ। ਸੋ ਜਿੱਦਾਂ ਤੁਸੀਂ ਕਹਿ ਰਹੇ ਸੀ 2012 ਤੋਂ ਪਹਿਲਾਂ ਜੇ ਕਿਸੇ ਨੂੰ ਕੋਈ ਵੀ
ਹੈਲਥ ਇਸ਼ੂ ਹੁੰਦੀ ਸੀ, ਡਾਇਬੀਟੀਜ਼, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ, ਜਾਂ ਆਬਵੀਅਸਲੀ ਜੇ ਤੁਹਾਨੂੰ ਆਲਰੇਡੀ ਕੁਝ ਹੋ ਹਟਿਆ ਹੋਵੇ, ਕੈਂਸਰ ਜਾਂ ਕੁਝ ਵੀ, ਤਾਂ ਬਜ਼ੁਰਗਾਂ ਨੂੰ ਤਾਂ ਤੁਹਾਨੂੰ ਇੰਸ਼ੋਰੈਂਸ ਮਿਲਦਾ ਨਹੀਂ ਸੀ, ਤੁਹਾਨੂੰ ਸਪੈਸ਼ਲ ਐਪਲੀਕੇਸ਼ਨਾਂ ਭਰਨੀਆਂ ਪੈਂਦੀਆਂ ਸੀ, ਬਹੁਤ ਸਟੈਪ ਸੀਗੇ, ਤਾਂ ਖਰਚਾ ਬਹੁਤ ਵੱਧਦਾ ਸੀ। ਸੋ ਇਹ ਐਕਟ ਦੀ ਇੱਕ ਮੇਨ ਚੀਜ਼ ਲਾਅ ਦੀ ਇਹ ਸੀਗੀ ਵੀ ਤੁਹਾਨੂੰ ਇੰਸ਼ੋਰੈਂਸ ਕੰਪਨੀ ਡਿਨਾਈ ਨਹੀਂ ਕਰ ਸਕਦੀ ਕੋਈ ਵੀ ਰੀਜ਼ਨ ਤੋਂ, ਜੇ ਤੁਹਾਡੀ ਕੋਈ ਵੀ ਕੰਡੀਸ਼ਨ ਹੋਵੇ, ਕੋਈ ਵੀ ਹੈਲਥ ਪ੍ਰੋਬਲਮ ਹੋਵੇ। ਸੋ ਇਹ ਚੀਜ਼ ਹੋਪਫੁਲੀ ਇਹ ਤਾਂ ਗਾਂ ਤੋਂ ਜੋ ਵੀ ਇਹ ਜੇ ਇਸ ਐਕਟ ਦਾ ਕੁਝ ਬਦਲਿਆ ਵੀ ਇਹ ਚੀਜ਼ ਤਾਂ ਜਾਰੀ ਰਹੂਗੀ। ਬਾਕੀ ਜਿਹੜੀ ਤੁਸੀਂ ਕਰੋਨਾ ਵਾਇਰਸ ਦੀ ਗੱਲ ਕਰ ਰਹੇ ਆ, ਆਬਵੀਅਸਲੀ ਹਾਲੇ ਕਿਸੇ ਨੂੰ ਕੁਝ ਨਹੀਂ ਪਤਾ ਵੀ ਇਹਦੇ ਆਫਟਰ ਇਫੈਕਟਸ ਕੀ ਹੋਣੇ ਆ। ਕਈਆਂ ਨੂੰ ਆਬਵੀਅਸਲੀ ਕਈ ਸੁਣ ਵੀ ਰਹੇ ਹੋਣੇ ਆ ਪੰਜਾਬੀ ਰੇਡੀਓ ਤੇ, ਜਿਨ੍ਹਾਂ ਨੂੰ ਹੋ ਵੀ ਹਟਿਆ, ਮੈਨੂੰ ਪਤਾ ਆਪਣੇ ਟਰੱਕ ਡਰਾਈਵਰ ਭਰਾਵਾਂ ਨੂੰ ਕਈਆਂ ਨੂੰ ਇਹ ਪ੍ਰੋਬਲਮ ਆਈ ਆ। ਸੋ ਆਬਵੀਅਸਲੀ ਜਿਹੜੇ ਯੰਗ ਆ ਉਹ ਰਿਕਵਰ ਹੋ ਜਾਂਦੇ ਛੇਤੀ, ਪਰ ਹਾਲੇ ਇਹ ਨਹੀਂ ਪਤਾ ਵੀ ਇਹਦੇ ਆਫਟਰ ਇਫੈਕਟ ਕੀ ਹੋਣੇ ਆ, ਕੋਈ ਲੌਂਗ ਟਰਮ ਇਫੈਕਟ ਵੀ ਜਿਹੜੇ ਲੰਗਸ ਨੂੰ ਹੋਏ ਆ ਕੀ ਹੋ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਜੇ ਜਿਹੜਾ ਲੋਕਾਂ ਨੂੰ ਹੋਈ ਆ ਉਹਨਾਂ ਨੂੰ ਡੀਲ ਕਰਨਾ ਪਵੇ ਤਾਂ ਇੰਸ਼ੋਰੈਂਸ ਤੋਂ ਬਗੈਰ ਨਹੀਂ ਤੁਸੀਂ ਇਹ ਅਪਾਇੰਟਮੈਂਟ ਬਣਾ ਸਕਦੇ। ਆਪਾਂ ER ਦੀ ਗੱਲ ਕਰਦੇ ਹੁੰਦੇ ਆ ਵੀ ਹਜ਼ਾਰਾਂ ਦੇ ਹਿਸਾਬ ਨਾਲ ਖਰਚਾ ਹੋ ਜਾਂਦਾ। ਅੱਜ ਕੱਲ ਤਾਂ ਆਮ ਅਪਾਇੰਟਮੈਂਟ ਵੀ ਜੇ ਤੁਸੀਂ ਸਪੈਸ਼ਲਿਸਟ ਦੇ ਤੁਹਾਨੂੰ ਰੈਫਰ ਕਰ ਦੇਣ, ਤੁਸੀਂ ਆਲਰੇਡੀ ਹਜ਼ਾਰਾਂ ਦੀ ਗੱਲ ਕਰ ਰਹੇ ਆ। ਸੋ ਇਹ ਗੱਲਾਂ ਕਰਕੇ ਇੰਸ਼ੋਰੈਂਸ ਜ਼ਰੂਰੀ ਹੁੰਦਾ। ਆਬਵੀਅਸਲੀ ਆਹ ਸਾਲ ਨੇ ਜੇ 2020 ਨੇ ਇਹ ਸਭ ਤਾਂ ਸਾਰਿਆਂ ਨੂੰ ਸਿਖਾਤਾ ਹੋਣਾ ਵੀ ਅਮਰੀਕਾ ਦੇ ਵਿੱਚ ਹੈਲਥ ਕੇਅਰ ਦੀ ਕਿੰਨੀ ਇੰਸ਼ੋਰੈਂਸ ਦੀ ਕਿੰਨੀ ਜ਼ਰੂਰੀ ਆ, ਤਾਂ ਕਦੋਂ ਕੰਮ ਆ ਸਕਦਾ। ਜੀ ਬਿਲਕੁਲ। ਸੋ ਜੇ ਤੁਸੀਂ ਵੀ ਆਪਣੀ ਦੇਖਣਾ ਚਾਹੁੰਦੇ ਹੋ ਵੀ ਤੁਸੀਂ ਆਪਣੀ ਇਨਕਮ ਦੇ ਹਿਸਾਬ ਦੇ ਨਾਲ ਕਿਹੜੇ ਜਿਹੜਾ ਪਲਾਨ ਆ ਉਹ ਤੁਸੀਂ ਲੈ ਸਕਦੇ ਹੋ, ਤਾਂ ਤੁਸੀਂ ਇਹਨਾਂ ਦੀ ਕਵਰਡ ਕੈਲੀਫੋਰਨੀਆ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਜਿਹੜਾ ਉਹ ਚੈੱਕ ਕਰ ਸਕਦੇ ਆ, coveredca.com ਦੇ ਉੱਤੇ, ਜਾਂ ਇਹਨਾਂ ਦੇ ਕਾਲ ਸੈਂਟਰ ਨੂੰ ਵੀ ਜਿਹੜਾ ਕਾਲ ਕਰ ਸਕਦੇ ਹੋ 1-800-300-1506 1-800-300-1506 ਦੇ ਉੱਤੇ। ਅਤੇ ਜੇ ਪੰਜਾਬੀ 'ਚ ਤੁਸੀਂ ਗੱਲਬਾਤ ਕਰਨੀ ਹੋ ਤੇ ਕਵਰਡ ਕੈਲੀਫੋਰਨੀਆ ਦੇ ਸਰਟੀਫਾਈਡ ਏਜੰਟ ਖਾਲਸਾ ਇੰਸ਼ੋਰੈਂਸ ਵਾਲਿਆਂ ਨਾਲ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 408-272-2500 ਦੇ ਉੱਤੇ। ਜਗਦੀਪ ਜੀ, ਇੱਕ ਕਾਫੀ ਮਸਲਾ ਜਿਹੜਾ ਉਹ ਰਹਿੰਦਾ ਆ ਵੀ ਮੈਨੂੰ ਆਪਣਾ ਪੁਰਾਣਾ ਡਾਕਟਰ ਚਾਹੀਦਾ ਆ, ਮੈਨੂੰ ਆਪਣੀ ਸੇਮ ਇੰਸ਼ੋਰੈਂਸ ਉਸੇ ਤਰੀਕੇ ਦੀ ਜਿਹੜੀ ਉਹ ਚਾਹੀਦੀ ਹੁੰਦੀ ਆ। ਉਹ ਤਾਂ ਹੁਣ ਕਈ ਸਾਲਾਂ ਤੋਂ ਲੋਕ ਇਸ ਦੇ ਵਿੱਚ ਹੈਗੇ, ਉਹਨਾਂ ਨੂੰ ਬਹੁਤਿਆਂ ਨੂੰ ਪਤਾ ਹੈ, ਪਰ ਫਿਰ ਵੀ ਇਸ ਦੇ ਬਾਬਤ ਕਵਰਡ ਕੈਲੀਫੋਰਨੀਆ ਦੇ ਵੱਲੋਂ ਕੀ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਗਈਆਂ ਨੇ? ਦੇਖੋ ਭਾਜੀ, ਹੁਣ ਤਾਂ ਕਈ ਪਲਾਨ ਹੁੰਦੇ ਆ ਕਈ ਏਰੀਆ ਦੇ ਵਿੱਚ। ਇਹ ਵੀ ਮੈਨੂੰ ਕਹਿ ਦੇਣਾ ਚਾਹੀਦਾ ਵੀ ਜਿਹੜੇ ਤੁਹਾਡੇ ਰੇਟ ਹੋਣੇ ਆ ਉਹਨਾਂ ਦੇ ਵਿੱਚ ਕਈ ਫੈਕਟਰ ਹੁੰਦੇ ਆ। ਆਪਣੇ ਲੋਕ ਇਹ ਗੱਲ ਪੁੱਛਦੇ ਆ, ਇੱਕ ਤੁਹਾਡੀ ਇਨਕਮ, ਏਜ, ਤਾਂ ਤੁਸੀਂ ਕਿਹੜੀ ਏਰੀਆ 'ਚ ਰਹਿ ਰਹੇ ਆ। ਹਰ ਏਰੀਆ ਦੇ ਵਿੱਚ ਡਿਫਰੈਂਟ ਹੈਲਥ ਪਲਾਨ ਆਫਰ ਕਰਦੇ ਆ, ਡਿਫਰੈਂਟ ਪ੍ਰਾਈਸਿੰਗ ਆ ਇਲਾਕੇ ਦੇ ਹਿਸਾਬ ਨਾਲ। ਸੋ ਪਰ ਇਹ ਮੇਨ ਫੈਕਟਰ ਹੋਣੇ ਆ ਤੁਹਾਡੀ ਇਨਕਮ, ਏਜ, ਤਾਂ ਤੁਸੀਂ ਕਿੱਥੇ ਰਹਿ ਰਹੇ ਆ। ਬਾਕੀ ਜਿਹੜੇ ਕਈ ਪਲਾਨ ਜਿੱਦਾਂ ਬਲੂ ਸ਼ੀਲਡ ਆ, ਬਲੂ ਕ੍ਰਾਸ, ਉਹ ਜਿਹੜੇ ਆ ਉਹ ਪਲਾਨ ਆਫਰ ਕਰਦੇ ਆ, ਤੁਸੀਂ ਆਪਣੀ ਮਰਜ਼ੀ ਨਾਲ ਡਾਕਟਰ ਪਿਕ ਕਰ ਸਕਦੇ ਆ। ਜਿਹੜੇ ਆਬਵੀਅਸਲੀ ਕਾਈਜ਼ਰ ਹੁੰਦਾ ਜਾਂ ਉਹ ਤਾਂ ਤੁਸੀਂ ਉਹਦੇ ਵਿੱਚ ਤੁਸੀਂ ਪਿਕ ਕਰ ਸਕਦੇ, ਪਰ ਆਬਵੀਅਸਲੀ ਓਨਲੀ ਕਾਈਜ਼ਰ ਦੇ ਜਿਹੜੇ ਡਾਕਟਰ ਆ। ਸੋ ਸਿਲੈਕਸ਼ਨ ਤਾਂ ਹੈਗੀ ਆ, ਚੋਇਸ ਵੀ ਹੈਗੀ ਆ। ਤੁਸੀਂ ਮੋਸਟ ਏਰੀਆ ਦੇ ਵਿੱਚ 2 ਜਾਂ 3 ਪਲਾਨ ਆ ਹੁਣ, ਜਿੱਥੇ ਸਪੈਸ਼ਲੀ ਆਪਣੇ ਲੋਕੀ ਸੁਣ ਰਹੇ ਆ। ਬੇ ਏਰੀਆ ਦੇ ਵਿੱਚ, ਸੈਕਰਾਮੈਂਟੋ ਏਰੀਆ ਦੇ ਵਿੱਚ ਜ਼ਿਆਦੇ ਆ, 5-6 ਆ। ਫਰੈਜ਼ਨੋ ਦੇ ਵਿੱਚ ਵੀ 3 ਤੋਂ ਜ਼ਿਆਦੇ ਆ। ਸੋ ਸਿਲੈਕਸ਼ਨ ਤਾਂ ਹੈਗੀ ਆ, ਪਰ ਤੁਸੀਂ ਆਪਣਾ ਪ੍ਰਾਈਸ ਪੁਆਇੰਟ ਦੇਖਣਾ ਚਾਹੁੰਦੇ ਆ ਤਾਂ ਜੇ ਆਬਵੀਅਸਲੀ ਕਿਸੇ ਨੂੰ ਸਪੈਸ਼ਲਟੀ ਕੇਅਰ ਚਾਹੀਦੀ ਆ, ਫਿਰ ਤੁਹਾਨੂੰ ਥੋੜ੍ਹੇ ਜਿਹੇ ਡਿਸੀਜਨ ਲੈਣੇ ਪੈਂਦੇ ਆ ਵੀ ਸਾਨੂੰ ਆਹ ਸਪੈਸ਼ਲਟੀ ਕੇਅਰ ਡਾਕਟਰ ਚਾਹੀਦਾ। ਪਰ ਜੇ ਤੁਸੀਂ ਇਨ ਜਨਰਲ ਦੇਖ ਰਹੇ ਆ, ਤੁਸੀਂ ਪ੍ਰਾਈਸ ਤੇ ਡਿਸੀਜਨ ਆਪਣਾ ਬੇਸ ਕਰਨਾ, ਤਾਂ ਤੁਸੀਂ VI ਏਜੰਟ ਭਾਜੀ ਖਾਲਸਾ ਸਾਹਿਬ ਦੇ ਨਾਲ, ਜਾਂ ਤੁਸੀਂ ਵੈਬਸਾਈਟ ਦੇ ਵਿੱਚ ਜਾ ਕੇ ਆਪ ਵੀ ਭਰ ਸਕਦੇ ਐਪਲੀਕੇਸ਼ਨ। ਤੁਸੀਂ ਆਪਣੀ ਇਨਫੋਰਮੇਸ਼ਨ ਪ੍ਰੋਵਾਈਡ ਕਰਕੇ ਟੈਕਸ ਵਾਲੀ ਪਿਛਲੇ ਸਾਲ ਦੀ, ਤਾਂ ਤੁਸੀਂ ਏਜ ਪਾ ਕੇ ਤਾਂ ਤੁਸੀਂ ਦੇਖ ਸਕਦੇ ਆ ਵੀ ਤੁਹਾਨੂੰ ਕਿਹੜੇ ਪਲਾਨ ਤੁਹਾਡੇ ਏਰੀਆ ਦੇ ਵਿੱਚ ਅਵੇਲੇਬਲ ਆ। ਜੀ ਜੀ। ਸੋ ਇਹ ਕਾਫੀ ਜਿਹੜੀਆਂ ਅਹਿਮ ਚੀਜ਼ਾਂ ਆ, ਕਾਫੀ ਕੁਛ ਜਿਹੜਾ ਆ ਕਈ ਵਾਰੀ ਇਸ ਦੇ ਵਿੱਚ ਸਿੰਪਲ ਵੀ ਆ ਅਤੇ ਕਈ ਵਾਰੀ ਨਾਲ ਕੰਪਲੀਕੇਟਡ ਵੀ ਆ। ਸੋ ਬੈਟਰ ਆ ਵੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਜਦੋਂ ਤੋਂ ਕਵਰਡ ਕੈਲੀਫੋਰਨੀਆ ਸ਼ੁਰੂ ਹੋਈ ਆ, ਉਹ ਇਸ ਦੇ ਵਿੱਚ ਉਹ ਮਦਦ ਕਰਦੇ ਆ ਰਹੇ ਨੇ। ਹਜ਼ਾਰਾਂ ਹੀ ਲੋਕਾਂ ਨੂੰ ਉਹਨਾਂ ਨੇ ਹੁਣ ਤੱਕ ਸੇਵਾਵਾਂ ਦਿੱਤੀਆਂ ਆ। ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ। ਨੰਬਰ ਉਹਨਾਂ ਦਾ 4082722500 408-272-2500। ਜਗਦੀਪ ਜੀ, ਤੁਸੀਂ ਗੱਲ ਕੀਤੀ ਸੀ ਇਨਕਮ ਦੀ। ਸੋ ਇਨਕਮ ਲਿਮਿਟਸ ਕੀ ਹੈਗੀਆਂ ਨੇ ਇਸ ਵਾਰ, ਜੇ ਕੋਈ ਸਿੰਗਲ ਆ, ਮੈਰਿਡ ਆ ਜਾਂ ਫੈਮਿਲੀ ਵਾਲੇ ਆ, ਸੋ ਕੀ ਇਨਕਮਸ ਹੈਗੀਆਂ ਅਤੇ ਕਿੱਦਾਂ ਕੁਆਲੀਫਾਈ ਹੁੰਦਾ ਇਹਦੇ ਵਿੱਚ? ਹਾਂਜੀ ਬਿਲਕੁਲ। ਆਪਣੇ ਲੋਕ ਇਹ ਪੁੱਛ ਰਹੇ ਹੁੰਦੇ ਵੀ ਮੈਡੀਕੈਲ ਲਈ ਕਿਹੜੀ ਕੱਟ ਆਫ ਪੁਆਇੰਟ ਆ। ਸੋ ਆਹ ਹੈਗਾ 2021 ਲਈ ਫੈਡਰਲ ਪਾਵਰਟੀ ਲੈਵਲ, ਇਹਨੂੰ ਸਾਦੇ ਆ। ਸੋ 138% ਤੱਕ। ਇਹ ਤਾਂ ਚਲੋ ਤੁਸੀਂ ਗੱਲਾਂ ਛੱਡੋ। ਜਿਹੜੀਆਂ ਇਨਕਮ ਲਿਮਿਟਸ ਹੈਗੀਆਂ ਇੱਕ ਬੰਦੇ ਲਈ, ਜੇ ਤੁਸੀਂ $17,609 ਤੋਂ ਥੱਲੇ ਆ ਤੁਹਾਡੀ ਇਨਕਮ, ਤੁਸੀਂ ਮੈਡੀਕੈਲ ਲਈ ਕੁਆਲੀਫਾਈ ਹੋਵੋਗੇ। ਜੇ ਤੁਸੀਂ ਇਸ ਚੀਜ਼ ਤੋਂ ਉੱਤੇ ਆ, ਫਿਰ ਤੁਸੀਂ ਕਵਰਡ ਕੈਲੀਫੋਰਨੀਆ ਲਈ ਕੁਆਲੀਫਾਈ ਹੋਵੋਗੇ।
ਸੋ ਆਬਵੀਅਸਲੀ ਉਹ ਉੱਥੇ ਤੁਹਾਨੂੰ ਇਨਕਮ ਦੇ ਹਿਸਾਬ ਨਾਲ ਪਲਾਨ ਅਵੇਲੇਬਲ ਹੋਗੇ। ਜੇ ਤਾਂ ਇਹ ਤੋਂ ਬਾਅਦ ਇੱਕ ਬੰਦੇ ਤੋਂ ਬਾਅਦ not exactly, ਪਰ ਜੇ ਤੁਸੀਂ $6,000 ਹਰ ਵਾਰੀ ਐਡ ਕਰੀ ਜਾਓ, ਸੋ ਫੈਮਿਲੀ ਆਫ 2 $23,792 ਆ ਲਿਮਿਟ, ਫੈਮਿਲੀ ਆਫ 3 $29,974 ਸੋ ਜੇ ਤੁਸੀਂ 30,000 ਤੋਂ ਥੱਲੇ ਆ ਤਾਂ ਫਿਰ ਤੁਸੀਂ ਮੈਡੀਕਲ ਲਈ ਕੁਆਲੀਫਾਈ ਕਰਦੇ ਆ, ਜੇ ਉੱਤੇ ਆ ਤਾਂ ਫਿਰ ਕਵਰਡ ਕੈਲੀਫੋਰਨੀਆ ਲਈ। ਤਾਂ ਫੈਮਿਲੀ ਆਫ 4 ਫਿਰ 6,000 ਐਡ ਕਰ ਲਓ, $36,156 ਐਂਡ ਯੂ ਜਸਟ ਏਦਾਂ ਯੂ ਕੀਪ ਗੋਇੰਗ ਡਾਊਨ ਦ ਲਾਈਨ। ਜੇ ਤੁਹਾਡੀ ਫੈਮਿਲੀ ਵੀ ਇਹਨਾਂ ਨਾਲੋਂ ਵੱਡੀ ਆ ਸੋ 6,000 ਹਰ ਮੈਂਬਰ ਲਈ ਐਡ ਕਰ ਲਓ। ਸੋ ਇਹ ਹੈਗੀ ਆ ਲਿਮਿਟ। ਸੋ ਜੇ ਤੁਸੀਂ ਇਸ ਨੰਬਰ ਤੋਂ ਥੱਲੇ ਫਾਲ ਹੁੰਦੇ ਆ ਇਨਕਮ ਲਈ ਤਾਂ ਤੁਸੀਂ ਮੈਡੀਕਲ ਲਈ ਕੁਆਲੀਫਾਈ ਹੋਗੇ, ਜੇ ਤੋਂ ਉੱਤੇ ਆ ਤਾਂ ਜਿੰਨਾ ਉੱਤੇ ਆ ਉਸ ਹਿਸਾਬ ਨਾਲ ਤੁਹਾਡਾ ਪਲਾਨ ਅਵੇਲੇਬਲ ਹੋਊਗਾ ਤੁਹਾਡੇ ਲਈ ਕਵਰਡ ਕੈਲੀਫੋਰਨੀਆ ਦਾ। ਜੀ ਤੇ ਜਗਦੀਪ ਜੀ ਇਹ ਵੀ ਜ਼ਰੂਰ ਦੱਸੋ ਵੀ ਕਿ ਪਿਛਲੀ ਵਾਰ ਦੀਆਂ ਜਿਹੜੀਆਂ ਹਸਪੀਟਲਸ ਆ ਜਾਂ ਜਿਹੜੀਆਂ ਕੰਪਨੀਆਂ ਆ ਕੀ ਇਸ ਵਾਰ ਸਾਰੀਆਂ ਦੀਆਂ ਸਾਰੀਆਂ ਅਵੇਲੇਬਲ ਹੈਗੀਆਂ ਨੇ ਇਸ ਅਗਲੇ ਸਾਲ ਦੇ ਜਿਹੜੇ ਹੈਲਥ ਇੰਸ਼ੋਰੈਂਸ ਦੇ ਲਈ? ਹਾਂਜੀ ਬਿਲਕੁਲ, ਪੂਰੀਆਂ 11 ਕੈਰੀਅਰ ਜਿਹੜੇ ਕੈਲੀਫੋਰਨੀਆ ਦੇ ਵਿੱਚ ਸਾਡੇ ਨਾਲ ਪਾਰਟਨਰ ਰਹੇ ਆ ਉਹ ਸਾਰੇ ਮੁੜ ਕੇ ਆ ਰਹੇ ਆ ਚੌਥੇ ਸਾਲ ਲਈ। ਸੋ ਕਈ 2 ਪਲਾਨਾਂ ਨੇ ਤਾਂ ਥੋੜੇ ਇਲਾਕਿਆਂ ਦੇ ਵਿੱਚ ਪਲਾਨ ਵਧਾਏ ਵੀ ਆ ਆਪਣੇ ਲਈ, ਥੋੜੇ ਜਿਹਾ ਅਨਰਿਲੇਟਡ ਆ ਮਾਂਟਰੇ ਉਧਰ ਸੈਂਟਾ ਕਰੂਜ਼ ਵਾਲਾ ਆਪਣੇ ਲੋਕ ਥੋੜੇ ਆਪ ਸ਼ਾਇਦ ਹੋਣ, ਪਰ ਉਧਰ ਪਲਾਨ ਵਧੇ ਵੀ ਆ। ਪਰ ਤੁਸੀਂ 11 ਦੇ 11 ਪਲਾਨ ਜਿੰਨੇ ਵੀ ਤੁਸੀਂ ਯੂਜ਼ ਟੂ ਆ ਨੇਮ, ਕਾਈਜ਼ਰ ਪਰਮਾਨੈਂਟੇ, ਹੈਲਥ ਨੈਟ, ਬਲੂ ਸ਼ੀਲਡ, ਬਲੂ ਕ੍ਰਾਸ, ਸਾਰੇ ਬਿਗ ਪਲਾਨ ਜਿਹੜੇ ਆ ਮੇਨ ਪਲਾਨ ਜਿਹਨੇ ਤੇ ਹੈਲਥ ਇੰਸ਼ੋਰੈਂਸ ਤੋਂ ਆਪਾਂ ਲੋਕੀ ਲੈਂਦੇ ਰਹੇ ਆ, ਜਿਹੜੇ ਜ਼ਿਆਦਾ ਪੁਰਾਣੇ ਲੋਕ ਵੀ ਪਹਿਲਾਂ ਤੋਂ ਵੀ ਇੰਸ਼ੋਰੈਂਸ ਕਰਾਉਂਦੇ ਆ ਉਹ ਸਾਰੇ ਅਵੇਲੇਬਲ ਆ, ਸਪੈਸ਼ਲੀ ਜਿਹੜੇ ਏਰੀਏ 'ਚ ਆਪਣੇ ਲੋਕ ਰਹਿੰਦੇ ਜ਼ਿਆਦਾ। ਜੀ ਜੀ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਕਵਰਡ ਕੈਲੀਫੋਰਨੀਆ ਦੇ ਬਾਰੇ ਕੋਈ ਵੀ ਤੁਹਾਨੂੰ ਸਵਾਲ ਹੈਗਾ, ਚਾਹੇ ਆ ਤੁਹਾਡੀ ਇਨਕਮ ਲਿਮਿਟਸ ਨੂੰ ਲੈ ਕੇ ਆ, ਕਿੰਨਾ ਤੁਹਾਡਾ ਪਰਿਵਾਰ ਆ, ਕਿੰਨੇ ਜਾਣੇ ਤੁਸੀਂ ਰਹਿੰਦੇ ਆ, ਕਿਹੜੇ ਇਲਾਕੇ ਦੇ ਵਿੱਚ ਤੁਸੀਂ ਰਹਿੰਦੇ ਆ, ਸੋ ਉਸ ਨੂੰ ਲੈ ਕੇ ਜਿਹੜਾ ਜ਼ਰੂਰ ਤੁਸੀਂ ਜਿਹੜੇ ਜੀ ਕਾਲ ਕਰਕੇ ਇਨਫੋਰਮੇਸ਼ਨ ਜਿਹੜੀ ਉਹ ਜ਼ਰੂਰ ਲਓ। ਅਤੇ ਜ਼ਰੂਰੀ ਆ ਵੀ ਹੈਲਥ ਇੰਸ਼ੋਰੈਂਸ ਜਿਹੜੀ ਉਹ ਲਈ ਜਾਵੇ। ਅਤੇ ਆਪਾਂ ਦੇਖਦੇ ਹਾਂ, ਨਹੀਂ ਤਾਂ ਅਦਰਵਾਈਜ਼ ਜਿਹੜੇ ਹਸਪਤਾਲਾਂ ਦੇ ਬਿੱਲ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਮਰੀਕਨਸ ਦੇ ਲਈ ਉਹ ਇੱਕ ਬੈਂਕਰਪਸੀ ਦਾ ਸਭ ਤੋਂ ਵੱਡਾ ਜਿਹੜਾ ਉਹ ਕਾਰਨ ਜਿਹੜਾ ਉਹ ਬਣਦੇ ਆ। ਸੋ ਉਹ ਉਸ ਚੀਜ਼ ਤੋਂ ਆਪਾਂ ਜਿਹੜਾ ਕਾਫੀ ਹੱਦ ਤੱਕ ਇਸ ਦੇ ਨਾਲ ਜਿਹੜਾ ਉਹ ਬਚਾਅ ਕਰ ਸਕਦੇ ਹਾਂ। ਸੋ ਨੰਬਰ ਜਿਹੜਾ ਆ ਇਸ ਦੇ ਬਾਰੇ ਜਾਣਕਾਰੀ ਲੈਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ 4082722500 ਜਾਂ ਇਹਨਾਂ ਦੀ ਵੈਬਸਾਈਟ coveredca.com ਦੇ ਉੱਤੇ ਜਾ ਕੇ ਵੀ ਤੁਸੀਂ ਜਾਣਕਾਰੀ ਜਿਹੜੀ ਲੈ ਸਕਦੇ ਆ। ਤੁਸੀਂ ਆਲਰੇਡੀ ਇਸ ਚੀਜ਼ ਨੂੰ ਪੁਆਇੰਟ ਨੂੰ ਟੱਚ ਤਾਂ ਕੀਤਾ ਜੀ ਜਗਦੀਪ ਜੀ, ਵੀ ਕਈ ਵਾਰੀ ਹੁੰਦਾ ਆ ਵੀ 2 ਪਰਿਵਾਰ ਨੇ, ਉਹ ਵੀ ਕਹਿੰਦੇ ਵੀ ਅਸੀਂ ਵੀ 4 ਜਾਣੇ ਆ, ਤੁਸੀਂ ਵੀ 4 ਜਾਣੇ ਹੋ, ਤੁਹਾਡੀ ਜਿਹੜੀ ਆ ਪ੍ਰੀਮੀਅਮ ਜਿਹੜਾ ਉਹ ਘੱਟ ਕਿਉਂ ਆ, ਮੇਰਾ ਵੱਧ ਕਿਉਂ ਆ, ਕੀ ਇਸ ਦੇ ਪਿੱਛੇ ਜਿਹੜੇ ਉਹ ਕਾਰਨ ਹੁੰਦੇ? ਇਹ ਸਭ ਤੋਂ ਵੱਡਾ ਜਿਹੜਾ ਕਾਰਨ ਪੁੱਛਿਆ ਜਾਂਦਾ ਸਵਾਲ ਹੈਗਾ ਆ। ਹਾਂਜੀ, ਇਹ ਮੇਨ 2 ਫੈਕਟਰ ਇਹੀ ਹੁੰਦੇ ਆ ਭਾਜੀ, ਵੀ ਤੁਹਾਡੀ ਇਨਕਮ ਤਾਂ ਜਿੱਥੇ ਤੁਸੀਂ ਰਹਿ ਰਹੇ ਆ। ਸੋ ਜੇ ਤੁਸੀਂ ਹੁਣ ਕੋਈ ਸੈਨੋਜੇ ਦੇ ਵਿੱਚ ਰਹਿ ਰਿਹਾ ਤਾਂ ਉਹ ਕੰਪੇਅਰ ਕਰੇ ਵੀ ਮੇਰਾ ਪਲਾਨ ਮੈਚ ਅਪ ਨਹੀਂ ਕਰਦਾ, ਰੇਟ ਮੈਚ ਅਪ ਨਹੀਂ ਕਰਦਾ, ਕੋਈ ਯੂਬਾ ਸਿਟੀ 'ਚ ਰਹਿ ਰਿਹਾ, that's gonna be one factor। ਪਰ obviously ਇਨਕਮ ਜਿਹੜੀ ਆ ਉਹ ਮੇਨ ਫੈਕਟਰ ਹੁੰਦਾ, ਉਹ ਵੀ ਇਹ 2 ਚੀਜ਼ਾਂ ਨੇ ਡਿਟਰਮਨ ਕਰਨਾ। ਤਾਂ ਏਜ, ਪਰ ਤੁਸੀਂ ਕਹਿ ਰਹੇ ਸੀ ਵੀ ਫੈਮਲੀਆਂ ਆਲਮੋਸਟ ਮੈਚ ਅਪ ਹੁੰਦੀਆਂ, ਸੋ ਏਜ ਤਾਂ ਨਹੀਂ ਇਸ ਚੀਜ਼ 'ਚ ਹੋਣੀ ਚਾਹੀਦੀ, ਪਰ ਜਿਹੜੀਆਂ ਇਹ 2 ਚੀਜ਼ਾਂ, ਲੋਕੇਸ਼ਨ ਤੁਹਾਡੀ ਤਾਂ ਇਨਕਮ ਤੁਹਾਡੀ, ਇਹ ਚੀਜ਼ਾਂ ਨੇ ਡਿਸਾਈਡ ਕਰਨਾ। ਸੋ ਬਾਕੀ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਏਜੰਟ ਤੋਂ ਸਲਾਹ ਲਈ ਜਾਵੇ, ਜਦੋਂ ਹੁਣ ਆਪਣੇ ਬੰਦੇ ਨੂੰ ਪਤਾ ਟੈਕਸ ਭਰਾਉਂਦੇ ਆ, ਕਈ ਸਿਚੁਏਸ਼ਨਾਂ ਹੁੰਦੀਆਂ ਬਿਜ਼ਨਸਾਂ ਦੇ ਹਿਸਾਬ ਨਾਲ ਲੋਕੀ ਟੈਕਸ ਭਰਾਉਂਦੇ ਆ, ਪਰ ਆਬਵੀਅਸਲੀ ਇੱਦਾਂ ਦੀ ਚੀਜ਼ ਦੇ ਵਿੱਚ ਉਹ ਤੁਹਾਨੂੰ ਅਫੈਕਟ ਕਰਦੀ ਆ ਜੇ ਤੁਸੀਂ ਇਨਕਮ ਜ਼ਿਆਦਾ ਸ਼ੋ ਕੀਤੀ ਹੈ ਕਿਸੇ ਗੱਲ ਤੋਂ ਜਾਂ ਥੋੜੀ ਸ਼ੋ ਕੀਤੀ ਆ, ਜੋ ਵੀ ਆ। ਪਰ ਜਿਹੜਾ ਆਹ ਚਾਰਟ ਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ, ਇਹਦੇ ਹਿਸਾਬ ਨਾਲ ਮਿਲਣਾ ਰੇਟ, ਜਿੱਦਾਂ ਤੁਹਾਨੂੰ ਤੁਸੀਂ ਕਿਹੜੀ ਚੀਜ਼ ਲਈ ਕੁਆਲੀਫਾਈ ਹੁੰਦੇ ਆ, ਇਹ ਚਾਰਟ ਨੇ ਡਿਟਰਮਨ ਕਰਨਾ ਇਨਕਮ ਦੇ ਹਿਸਾਬ ਨਾਲ। ਜੀ ਅਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਵਰਡ ਕੈਲੀਫੋਰਨੀਆ ਕੀ ਦੇਖ ਰਹੀ ਆ ਵੀ ਕਿੰਨੇ ਜਿਹੜੇ ਕੈਲੀਫੋਰਨੀਅਨਸ ਆ ਇਸ ਦੇ ਤਹਿਤ ਆ ਰਹੇ ਨੇ? ਹਲੇ ਭਾਜੀ ਅਸੀਂ ਐਸ ਓਪਨ ਐਨਰੋਲਮੈਂਟ ਦਾ ਕੋਈ ਨੰਬਰ ਨਹੀਂ ਰਿਲੀਜ਼ ਕੀਤੇ ਵੀ ਕਿੰਨੇ ਸਾਈਨ ਅਪ ਹੋਏ ਆ, ਪਰ ਜਿੱਦਾਂ ਪਿਛਲੇ ਸਾਲ ਚੱਲ ਰਿਹਾ ਸੀ ਉਹਦੇ ਇੱਕ ਰੇਟ ਤੇ ਚੱਲ ਰਿਹਾ ਆ। ਪਿਛਲੇ ਸਾਲ ਵੀ ਲੇਟ ਰਸ਼ ਹੋਇਆ ਸੀ, ਪਰ ਇੱਕ ਚੀਜ਼ ਇਸ ਸਾਲ ਬਹੁਤ ਵੱਡੀ ਚੇਂਜ ਹੋਈ ਹੈ, ਜੋ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤੀ ਸੀ ਤਾਂ ਮਤਲਬ ਗਰਮੀਆਂ 'ਚ ਵੀ ਕੀਤੀ ਸੀ, ਵੀ ਜਿਹੜਾ ਆਹ ਕਰੋਨਾ ਵਾਇਰਸ ਕਰਕੇ ਅਸੀਂ ਓਪਨ ਐਨਰੋਲਮੈਂਟ ਇਹ ਚੀਜ਼ ਕਰਕੇ ਆਲਮੋਸਟ ਸਾਰਾ ਟਾਈਮ ਹੀ ਓਪਨ ਰੱਖਿਆ ਥਰੂ ਸਪਟੈਂਬਰ। ਸੋ ਲੱਖਾਂ ਦੇ ਹਿਸਾਬ ਨਾਲ ਲੋਕਾਂ ਨੇ ਸਾਈਨ ਅਪ ਕੀਤਾ ਮਾਰਚ ਤੋਂ ਲੈ ਕੇ ਸਤੰਬਰ, ਇਹ 6 ਮਹੀਨਿਆਂ ਦੇ ਵਿੱਚ, ਜਿਨ੍ਹਾਂ ਦੀ ਜੌਬ ਲਾਸ ਹੋਈ ਸੀ ਜਾਂ ਕਿ ਕਿਸੇ ਵੀ ਗੱਲ ਤੋਂ ਆਹ ਪਿਛਲੇ ਕਰੋਨਾ ਵਾਇਰਸ ਕਰਕੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਲੂਜ਼ ਹੋਈ ਸੀ। ਸੋ ਉਹਦੇ ਕਰਕੇ ਅਸੀਂ ਵੀ ਦੇਖ ਰਹੇ ਹਾਂ ਵੀ ਕਿੰਨੇ ਲੋਕੀ ਰਹਿ ਗਏ ਆ। ਅਸੀਂ
ਰਿਸਰਚ ਕੀਤੀ ਆ ਵੀ 1.5 ਮਿਲੀਅਨ ਹਾਲੇ 1.5 ਮਿਲੀਅਨ ਕੈਲੀਫੋਰਨੀਅਨ ਹੈਗਾ ਆ ਜਿਹਨੂੰ ਸਬਸਿਡੀ ਮਿਲ ਸਕਦੀ ਆ, ਜਿਹੜੇ ਫਾਈਨੈਂਸ਼ੀਅਲ ਹੈਲਪ ਲਈ ਐਲੀਜੀਬਲ ਆ ਜੀ ਜਾਂ ਕਈ ਮੈਡੀਕਲ ਲਈ ਵੀ ਐਲੀਜੀਬਲ ਆ, ਜਿਨ੍ਹਾਂ ਨੇ ਹਾਲੇ ਇਸ ਚੀਜ਼ ਦਾ ਫਾਇਦਾ ਨਹੀਂ ਲਿਆ। ਸੋ 15 ਲੱਖ ਲੋਕੀ ਹਾਲੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜਿਹੜੇ ਇਸ ਚੀਜ਼ ਦਾ ਫਾਇਦਾ ਲੈ ਸਕਦੇ ਆ। ਪਰ ਬਾਕੀ ਹੁਣ ਟਾਈਮ ਦੇ ਹਿਸਾਬ ਨਾਲ ਤਾਂ ਆਬਵੀਅਸਲੀ ਸਿਚੁਏਸ਼ਨ ਬਹੁਤ ਚੇਂਜ ਹੋ ਗਈ ਆ, ਨੋਰਮਲ ਈਅਰ ਨਿਗਾ ਕਰੋਨਾ ਵਾਇਰਸ ਕਰਕੇ। ਸੋ ਹੁਣ ਦੇਖੀਏ ਜਨਵਰੀ ਦੇ ਐਂਡ ਤੱਕ ਕਿੰਨੇ ਲੋਕੀ ਸਾਈਨ ਅਪ ਹੁੰਦੇ। ਜੀ ਸੋ ਇੱਕ ਵਾਰੀ ਫਿਰ ਜਗਦੀਪ ਆਪਣੇ ਸਰੋਤਿਆਂ ਨੂੰ ਜਿਹੜੀਆਂ ਡੈਡਲਾਈਨਸ ਡੇਟਸ ਆ ਉਹ ਜ਼ਰੂਰ ਸ਼ੇਅਰ ਕਰ ਦਿਓ ਵੀ 1 ਜਨਵਰੀ ਤੋਂ ਜਿਨ੍ਹਾਂ ਨੇ ਹੈਲਥ ਇੰਸ਼ੋਰੈਂਸ ਲੈਣੀ ਆ ਉਹ ਕੀ ਡੇਟ ਆ, ਅਤੇ ਜੇ ਅਗਲੇ ਸਾਲ 'ਚ ਉੱਦਾਂ ਜੇ ਹੈਲਥ ਇੰਸ਼ੋਰੈਂਸ ਰੱਖਣੀ ਆ ਉਹ ਕੀ ਡੇਟ ਹੈਗੀ ਆ। ਹਾਂਜੀ ਬਿਲਕੁਲ ਭਾਜੀ, ਜਿਹੜੇ ਨੇ ਸਾਰੇ ਸਾਲ 2021 ਲਈ ਹੈਲਥ ਇੰਸ਼ੋਰੈਂਸ ਕਵਰੇਜ ਮੰਗਦੇ ਆ ਉਹਨਾਂ ਦੀ ਡੈਡਲਾਈਨ ਹੈਗੀ December 15, ਜਿਹੜੀ ਹੈਗੀ ਅਗਲੇ ਹਫਤੇ। ਸੋ ਤੁਹਾਨੂੰ ਛੇਤੀ ਤੋਂ ਛੇਤੀ ਇਹ ਜਨਵਰੀ 1 ਤੋਂ ਕਵਰੇਜ ਸ਼ੁਰੂ ਹੋਵੇ ਤਾਂ ਬੈਸਟ ਆ। ਜੇ ਤੁਸੀਂ ਉਹ ਤੋਂ ਬਾਅਦ ਸਾਈਨ ਅਪ ਕਰੋ ਤਾਂ ਫਿਰ ਤੁਹਾਨੂੰ ਫਰਵਰੀ ਦੇ ਵਿੱਚ ਜਾਂ ਮਾਰਚ ਦੇ ਵਿੱਚ ਸ਼ੁਰੂ ਹੋਊਗੀ, ਪਰ ਉਹ ਡੈਡਲਾਈਨ ਹੈਗੀ ਆ ਜਨਵਰੀ ਦੀ 31 ਤਰੀਕ ਤੱਕ। ਸੋ ਟੋਟਲ ਡੈਡਲਾਈਨ ਹੈਗੀ ਜਨਵਰੀ 31, ਪਰ 2021 ਲਈ ਹੈਗੀ December 15 ਸੌਰੀ। ਤਾਂ ਉਹ ਤੋਂ ਬਾਅਦ ਜਦੋਂ ਜਨਵਰੀ 31 ਦੀ ਡੈਡਲਾਈਨ ਲੰਘ ਗਈ ਫਿਰ ਤੁਹਾਨੂੰ ਪਤਾ ਭਾਜੀ ਸਿਰਫ ਸਪੈਸ਼ਲ ਐਨਰੋਲਮੈਂਟ ਹੁੰਦਾ ਜੀ। ਸੋ ਉਹ ਤੁਹਾਨੂੰ ਕੁਆਲੀਫਾਈਂਗ ਕੰਡੀਸ਼ਨ ਹੁੰਦੀਆਂ ਆ, ਜੇ ਤੁਹਾਡਾ ਵਿਆਹ ਹੋ ਕੇ ਹਟਿਆ ਹੋਵੇ ਜਾਂ ਤੁਹਾਡੇ ਬੇਬੀ ਹੋ ਕੇ ਹਟਿਆ ਹੋਵੇ ਜਾਂ ਤੁਸੀਂ ਮੂਵ ਹੋਏ ਹੋਵੋ ਨਵੇਂ ਏਰੀਏ 'ਚ ਜਾਂ ਤੁਸੀਂ ਜੌਬ ਚੇਂਜ ਕੀਤੀ ਹੋਵੇ ਤਾਂ ਤੁਹਾਨੂੰ ਹੁਣ ਇੰਸ਼ੋਰੈਂਸ ਨਹੀਂ ਮਿਲਦਾ। ਕੋਈ ਸਪੈਸ਼ਲ ਐਨਰੋਲਮੈਂਟ ਆ ਸਕਦੇ, ਤੁਹਾਨੂੰ ਉਹ ਕੰਡੀਸ਼ਨ ਮੀਟ ਕਰਨੀਆਂ ਪੈਂਦੀਆਂ, ਫਿਰ ਤੁਸੀਂ ਇੰਸ਼ੋਰੈਂਸ ਲਈ ਸਾਈਨ ਅਪ ਕਰ ਸਕਦੇ ਆ। ਫਰਵਰੀ ਤੋਂ ਲੈ ਕੇ ਆਬਵੀਅਸਲੀ ਅਕਤੂਬਰ ਤੱਕ ਯੂਜੂਅਲੀ, ਇਹ ਸਾਲ ਡਿਫਰੈਂਟ ਸੀਗਾ ਪਰ ਯੂਜੂਅਲੀ ਉਹ 6-8 ਮਹੀਨੇ ਤੁਸੀਂ ਉਹਨੂੰ ਜੇ ਤੁਸੀਂ ਕੰਡੀਸ਼ਨ ਮੀਟ ਕਰੋ ਤਾਂ ਸਾਈਨ ਅਪ ਕਰ ਸਕਦੇ। ਸੋ ਤਾਂ ਮਹੀਨੇ ਜ਼ਿਆਦਾ ਜ਼ਰੂਰੀ ਹੁੰਦੇ ਆ, ਸਿਰਫ ਤਾਂ ਨਹੀਂ ਵੀ ਤੁਸੀਂ ਸਾਰੇ ਸਾਲ ਇੰਸ਼ੋਰੈਂਸ ਲੈ ਸਕੋ, ਪਰ ਤਾਂ ਵੀ ਕਰਕੇ ਮੁੜ ਕੇ ਉੱਦਾਂ ਨਹੀਂ ਮਿਲਦੀ। ਜੇ ਤੁਸੀਂ ਕੋਈ ਕੰਡੀਸ਼ਨ ਮੀਟ ਕਰੋ, ਤੁਹਾਡੀ ਲਾਈਫ 'ਚ ਕੋਈ ਮੇਜਰ ਚੇਂਜ ਆਇਆ ਹੋਵੇ, ਫਿਰ ਤੁਸੀਂ ਇੰਸ਼ੋਰੈਂਸ ਲਈ ਕੁਆਲੀਫਾਈ ਕਰਦੇ ਹੋ, ਉੱਦਾਂ ਨਹੀਂ। ਜੀ ਸੋ ਬਿਲਕੁਲ ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਤੁਸੀਂ ਅੱਜ ਹੀ ਕੈਲੀਫੋਰਨੀਆ ਕਵਰਡ ਸੀਏ ਦੇ ਜਿਹੜੇ ਸਰਟੀਫਾਈਡ ਏਜੰਟ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਦੇ ਨਾਲ ਤੁਸੀਂ ਕਾਲ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਆ 4082722500 4082722500 ਜਾਂ ਕਵਰਡ ਕੈਲੀਫੋਰਨੀਆ ਦੇ ਕਾਲ ਸੈਂਟਰ ਨੰਬਰ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ 1-800-300-1506 ਜਾਂ ਇਹਨਾਂ ਦੀ ਵੈਬਸਾਈਟ coveredca.com ਦੇ ਉੱਤੇ ਜਾ ਕੇ ਵੀ ਤੁਸੀਂ ਗੱਲਬਾਤ ਜਿਹੜੀ ਉਹ ਕਰ ਸਕਦੇ ਆ। ਆਪਣੇ ਜਗਦੀਪ ਜੀ ਇਹ ਵੀ ਜ਼ਰੂਰ ਦੱਸਿਓ ਵੀ ਕਿ ਜਿਹੜਾ ਵੀ ਕੋਈ ਇਸ ਦੀ ਫੀ ਜਿਹੜਾ ਭਰਦਾ ਹੈਗਾ ਫਾਰਮ ਨੂੰ ਭਰਦਾ ਹੈਗਾ ਤੁਹਾਡੇ ਲਈ ਕਿਸੇ ਦੇ ਲਈ ਵੀ, ਕੀ ਉਸ ਦਾ ਕੋਈ ਫੀਸ ਹੁੰਦੀ, ਕੋਈ ਚਾਰਜ ਹੁੰਦਾ ਹੈ? ਨਹੀਂ ਬਿਲਕੁਲ ਨਹੀਂ, ਉਹ ਤੁਹਾਡੇ ਤੋਂ ਨਹੀਂ ਕੋਈ ਵੀ ਪੈਸੇ ਮੰਗ ਸਕਦਾ, ਉਹ ਸਾਰਾ ਕੁਝ ਇੰਟਰਨਲੀ ਇਨਕਲੂਡਡ ਆ। ਸੋ ਜੇ ਤੁਹਾਡੇ ਤੋਂ ਕੋਈ ਮੰਗਦਾ ਹੈ, ਖਾਲਸਾ ਸਾਹਿਬ ਜ਼ਿਆਦਾ ਇਸ ਚੀਜ਼ ਤੇ ਐਕਸਪੈਂਡ ਕਰ ਸਕਦੇ ਆ, ਪਰ ਤੁਸੀਂ ਉਹ ਤੁਹਾਡੇ ਨਾਲ ਕੋਈ ਧੋਖਾ ਤਾਂ ਮੈਂ ਨਹੀਂ ਕਹਿਣਾ ਚਾਹੁੰਦਾ, ਪਰ ਇਹ ਸਿਚੁਏਸ਼ਨ ਠੀਕ ਨਹੀਂ ਗਈ। ਐਪਲੀਕੇਸ਼ਨ ਜਿਹੜੀ ਆ ਉਹ ਭਰ ਹੋਣੀ ਚਾਹੀਦੀ ਆ ਕੋਈ ਫੀਸ ਤੋਂ ਬਗੈਰ। ਜੀ ਫ੍ਰੀ ਆਫ ਕਾਸਟ ਜਿਹੜੀ ਆ ਉਹ ਜਿਹੜਾ ਵੀ ਕੰਜ਼ਿਊਮਰ ਆ ਬੇਸਿਕਲੀ ਉਹਨੂੰ ਫ੍ਰੀ ਆਫ ਹਾਂਜੀ, ਜਿਹੜੀ ਏਜੰਟਾਂ ਦੇ ਕੰਡੀਸ਼ਨ ਆ ਉਹ ਸਾਡੇ ਨਾਲ ਆ, ਸਾਡੇ ਕਵਰਡ ਕੈਲੀਫੋਰਨੀਆ ਦੇ ਨਾਲ ਆ, ਨਾ ਕਿ ਡਾਇਰੈਕਟਲੀ ਕੰਜ਼ਿਊਮਰ ਤੋਂ ਕੋਈ ਪੈਸਿਆਂ ਦਾ ਸਿਚੁਏਸ਼ਨ। ਸੋ ਜੀ ਸੋ ਜਗਦੀਪ ਇਹ ਵੀ ਜ਼ਰੂਰ ਦੱਸੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਬਜ਼ੁਰਗ ਨੇ 65 ਸਾਲ ਤੋਂ ਉੱਤੇ ਦੀ ਉਮਰ ਵਾਲੇ ਆ, ਕੀ ਉਹ ਵੀ ਇਹਨਾਂ ਦੇ ਤਹਿਤ ਕੁਆਲੀਫਾਈ ਹੁੰਦੇ ਨੇ? ਕਿਹੜੀਆਂ ਕੰਡੀਸ਼ਨਸ ਆ ਵੀ ਜਿਹੜੇ ਮੈਡੀ ਕੇਅਰ ਦੇ ਵਿੱਚ ਜਾਂਦਾ ਆ ਜਾਂ ਕਦੋਂ ਕਵਰਡ ਕੈਲੀਫੋਰਨੀਆ 'ਚ ਆਉਂਦਾ ਆ? ਤੁਸੀਂ ਉਮਰ ਦੇ ਹਿਸਾਬ ਨਾਲ ਜਿਹੜੇ 65 ਸਾਲ ਤੋਂ ਉੱਤੇ ਆ ਉਹ ਤਾਂ ਆਟੋਮੈਟਿਕਲੀ ਮੈਡੀਕੈਲ ਲਈ ਕੁਆਲੀਫਾਈ ਹੁੰਦੇ ਆ, ਪਰ ਜਿਹੜੇ ਉਸ ਏਜ ਤੋਂ ਥੱਲੇ ਆ ਉਹ ਸਾਡੇ ਥਰੂ ਐਪਲੀਕੇਸ਼ਨ ਭਰ ਸਕਦੇ ਆ। ਕਵਰਡ ਕੈਲੀਫੋਰਨੀਆ ਦੇ ਵੀ ਆ, ਜੇ ਤੁਸੀਂ ਕਵਰਡ ਕੈਲੀਫੋਰਨੀਆ ਲਈ ਕੁਆਲੀਫਾਈ ਹੁੰਦੇ ਆ ਤਾਂ ਤੁਹਾਨੂੰ ਉਹ ਰਾਹ ਭੇਜਿਆ ਜਾਊਗਾ, ਤਾਂ ਤੁਹਾਨੂੰ ਆਪਣੇ ਉਧਰ ਆਪਸ਼ਨ ਦਿੱਤੇ ਜਾਓਗੇ। ਤਾਂ ਜੇ ਤੁਸੀਂ ਇਨਕਮ ਦੇ ਹਿਸਾਬ ਨਾਲ, ਭਾਵੇਂ ਤੁਹਾਡੀ ਏਜ 65 ਸਾਲ ਤੋਂ ਥੱਲੇ ਆ, ਜੇ ਤੁਸੀਂ ਇਨਕਮ ਦੇ ਹਿਸਾਬ ਨਾਲ ਮੈਡੀਕੈਲ ਲਈ ਕੁਆਲੀਫਾਈ ਹੁੰਦੇ ਆ, ਜਦੋਂ ਤੁਸੀਂ ਐਪਲੀਕੇਸ਼ਨ ਭਰਤੀ ਫਿਰ ਤੁਹਾਨੂੰ ਉਸ ਰਾਹ ਨੂੰ ਭੇਜਿਆ ਜਾਊਗਾ। ਸੋ ਬੈਸਟ ਚੀਜ਼ ਤਾਂ ਇਹ ਆ, ਜੇ ਤੁਸੀਂ ਸੋਚ ਰਹੇ ਆ ਵੀ ਅਸੀਂ ਇਹ ਇਨਕਮ ਲਾਈਨ ਦੇ ਲਾਗੇ ਆ, ਤਾਂ ਜੇ ਤੁਹਾਡੀ ਏਜ ਵੀ 60 ਸਾਲ ਤੋਂ ਉੱਤੇ ਆ, ਤੁਸੀਂ ਕਵਰਡ ਕੈਲੀਫੋਰਨੀਆ ਦੇ ਥਰੂ ਐਪਲੀਕੇਸ਼ਨ ਭਰਾਓ, ਤੇ ਜਿਹੜੀ ਚੀਜ਼ ਲਈ ਤੁਸੀਂ ਕੁਆਲੀਫਾਈ ਹੁੰਦੇ ਆ ਤੁਹਾਨੂੰ ਆਟੋਮੈਟਿਕਲੀ ਉਸ ਰਾਹ ਨੂੰ ਭੇਜਿਆ ਜਾਊਗਾ। ਜੀ ਜੀ ਬਿਲਕੁਲ। ਇੱਕ ਜਿਹੜੇ ਸਾਨੂੰ ਜਿਹੜੇ ਏਜੰਟਸ ਨੇ ਉਹਨਾਂ ਦੀ ਸ਼ਿਕਾਇਤ ਤੁਹਾਡੇ ਨਾਲ ਜਿਹੜੀ ਉਹ ਰਹਿੰਦੀ ਆ, ਮੈਂ ਉਹ ਏਅਰ ਆਊਟ ਤੁਹਾਡੇ ਸਾਰਿਆਂ ਨਾਲ ਜ਼ਰੂਰ ਕਰਨਾ ਚਾਹੁੰਦਾ ਆ ਜਗਦੀਪ ਜੀ, ਵੀ ਕਵਰਡ ਕੈਲੀਫੋਰਨੀਆ ਦੀ ਵੈਬਸਾਈਟ ਨੂੰ ਲੈ ਕੇ ਕਾਫੀ ਕੁਛ ਉਹ ਰਹਿੰਦਾ ਹੈ ਵੀ ਜਦੋਂ ਹੁਣ ਖਾਸ ਕਰਕੇ ਹੁਣ ਪੀਕ ਟਾਈਮ ਆ ਰਿਹਾ ਆ ਤੇ ਉਦੋਂ ਕਿਤੇ ਨਾ ਕਿਤੇ ਬਹੁਤ ਸਲੋ ਡਾਊਨ ਹੋ ਜਾਂਦੀ ਆ। ਹਾਂਜੀ ਬਿਲਕੁਲ ਭਾਜੀ, ਮੇਨ ਚੀਜ਼ ਇਹ ਹੁੰਦੀ ਆ, ਹੁਣ ਸਾਰੇ
ਆਹ ਟਾਈਮ ਆਹ ਜਿੱਦਾਂ ਹੁਣ ਆਪਾਂ ਗੱਲ ਕਰਕੇ ਹਟੇ ਆ ਵੀ ਇਹ 3 ਮਹੀਨਿਆਂ ਦੇ ਵਿੱਚ ਸਾਰੇ ਸਾਈਨ ਅਪ ਹੁੰਦੇ ਆ। ਰਿਨਿਊਅਲ ਜਿਹੜੇ ਸਾਡੇ 1.5 ਮਿਲੀਅਨ 15 ਲੱਖ ਕੰਜ਼ਿਊਮਰ ਆ ਉਹਨਾਂ ਦਾ ਅਕਤੂਬਰ ਦੇ ਦਾ ਸ਼ੁਰੂ ਹੋਇਆ। ਸੋ ਇਹ 3-4 ਮਹੀਨੇ ਰਸ਼ ਹੁੰਦਾ, ਇਹਦੇ ਕਰਕੇ ਕਈ ਵਾਰੀ ਵੈਬਸਾਈਟ ਸਲੋ ਡਾਊਨ ਹੋਈ ਹੁੰਦੀ ਆ, ਉਹਦੇ ਲਈ ਅਸੀਂ ਅਪੋਲੋਜਾਈਜ਼ ਕਰਦੇ ਆ। ਤਾਂ ਪਰ ਸਰਵਿਸ ਸੈਂਟਰ ਸਾਡਾ 12 ਘੰਟੇ ਰੋਜ਼ ਖੁੱਲਾ ਹੁੰਦਾ। ਜੇ ਕਿਸੇ ਨੂੰ ਕੋਈ ਇਸ਼ੂ ਆ, ਯੂਜੂਅਲੀ ਪਾਸਵਰਡ ਰੀਸੈਟ ਦੀ ਇਸ਼ੂ ਹੁੰਦੀ ਆ, ਜਾਂ ਕਈਆਂ ਨੂੰ 1095 ਫੋਰਮ ਜਾਂ 3895 ਟੈਕਸ ਫੋਰਮ ਆ ਉਹਨਾਂ ਨੇ ਆਪਣੇ ਲੈਣੇ ਹੁੰਦੇ ਆ, ਉਹ ਅਵੇਲੇਬਲ ਹੁੰਦੇ ਆ। ਪਰ ਤੁਸੀਂ 800 300 1506 ਤੇ ਫੋਨ ਲੈ ਕੇ 8 ਤੋਂ 8 ਵਜੇ ਤੱਕ ਰੋਜ਼, ਤਾਂ ਸੈਟਰਡੇ ਨੂੰ 8 ਤੋਂ 6 ਵਜੇ ਤੱਕ ਫੋਨ ਕਰਕੇ ਕੋਈ ਵੀ ਇਸ਼ੂ ਆ ਤੁਸੀਂ ਰਿਜ਼ੋਲਵ ਕਰ ਸਕਦੇ ਆ। ਸੋ ਉਹ ਤਾਂ ਹੁਣ ਤੁਹਾਨੂੰ ਪਤਾ ਇਸ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆ ਵੀ ਜੀ ਨਾ ਕੋਈ ਡਾਊਨ ਟਾਈਮ ਹੋਵੇ, ਪਰ ਥੋੜਾ ਬਾੜਾ ਹੋ ਹੀ ਜਾਂਦਾ ਜਦੋਂ ਇੰਨਾ ਰਸ਼ ਹੋਵੇ। ਜੀ ਸੋ ਬਿਲਕੁਲ ਸਰੋਤਿਓ, ਤੁਸੀਂ ਜਿਹੜੇ ਇਹਨਾਂ ਦੇ ਸਰਵਿਸ ਸੈਂਟਰ ਉਹਨਾਂ ਦੇ ਨਾਲ ਕਾਲ ਸੈਂਟਰ ਉੱਥੇ ਜਿਹੜਾ ਸੰਪਰਕ ਕਰ ਸਕਦੇ ਹੋ 1-800 300 1506 ਜਾਂ ਕਵਰ ਕੈਲੀਫੋਰਨੀਆ ਦੇ ਸਰਟੀਫਾਈਡ ਏਜੰਟ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਵੀ ਤੁਸੀਂ ਜਿਹੜਾ ਜੀ ਉਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 408272 2500 ਦੇ ਉੱਤੇ। ਜਗਦੀਪ ਢਿੱਲੋਂ ਜੀ, ਆਪਣਾ ਸਮਾਂ ਜਿਹੜਾ ਆ ਉਹ ਸਮਾਪਤੀ ਦੇ ਵੱਲ ਨੂੰ ਜਾਂਦੇ ਜਾਂਦੇ ਕੀ ਤੁਸੀਂ ਆਪਣੇ ਜਿਹੜੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜਿਹੜਾ ਉਹ ਕਹਿਣਾ ਚਾਹੁੰਦੇ ਆ? ਬਿਲਕੁਲ ਭਾਜੀ, ਮੇਨ ਚੀਜ਼ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਨੂੰ ਪਤਾ ਜਿਹੜੇ ਸਾਡੇ 15 ਲੱਖ ਪਿਛਲੇ ਸਾਲ ਕੰਜ਼ਿਊਮਰ ਸੀਗੇ ਉਹਦੇ ਵਿੱਚ ਆਪਣੇ ਕਈ ਭਰਾ ਵੀ ਲਿਸਨ ਕਰ ਰਹੇ, ਭੈਣਾਂ ਲਿਸਨ ਕਰ ਰਹੀਆਂ। ਸੋ ਜੇ ਤੁਸੀਂ ਰਿਨਿਊਅਲ ਕਰਨਾ ਆ, ਤੁਹਾਨੂੰ ਆਟੋ ਰਿਨਿਊ ਕਰ ਲੈਣਾ ਜਿਹੜਾ ਤੁਹਾਡੇ ਕੋਲ ਪਿਛਲੇ ਸਾਲ ਹੀ ਪਲਾਨ ਸੀਗਾ। ਜੇ ਤੁਸੀਂ ਕੋਈ ਚੇਂਜਸ ਕਰਨੀਆਂ ਚਾਹੁੰਦੇ ਆ, ਤੁਸੀਂ ਵੀ ਪਲੀਜ਼ ਲੌਗ ਇਨ ਕਰਕੇ ਵੈਬਸਾਈਟ ਤੇ ਜਾਂ ਜਿਹੜੇ ਏਜੰਟ ਦੇ ਵੀ ਆ ਤੁਸੀਂ ਸਾਈਨ ਅਪ ਕੀਤਾ ਸੀਗਾ ਉਹਨਾਂ ਨੂੰ ਫੋਨ ਕਰਕੇ ਤੁਸੀਂ ਕੋਈ ਆਪਣੀ ਚੈੱਕ ਕਰ ਸਕਦੇ ਆ ਵੀ ਕੋਈ ਵਧੀਆ ਰੇਟ ਮਿਲਦਾ ਹੋਵੇ, ਜਾਂ ਕੋਈ ਪਲਾਨ ਦੇ ਵਿੱਚ ਤੁਸੀਂ ਚੇਂਜਸ ਕਰਾਉਣੀਆਂ ਹੋਣ ਤੁਸੀਂ ਇਸ ਟਾਈਮ ਦੇ ਵਿੱਚ ਕਰਾ ਸਕਦੇ ਆ। ਤਾਂ ਦੂਜੀ ਗੱਲ ਆ, ਜਿਹੜੇ ਨਵੇਂ ਸਾਈਨ ਅਪ ਕਰ ਰਹੇ ਆ ਜਾਂ ਜਿਹਨਾਂ ਕੋਲ ਨਹੀਂ ਇੰਸ਼ੋਰੈਂਸ, ਅੱਗੇ ਰੇਟ ਬਹੁਤ ਘੱਟ ਵਧਿਆ ਪਿਛਲੇ ਸਾਲ ਨਾਲ। ਪਹਿਲਾਂ ਡਰ ਸੀਗਾ ਵੀ ਕਰੋਨਾ ਵਾਇਰਸ ਕਰਕੇ ਸ਼ਾਇਦ ਰੇਟ ਬਹੁਤ ਜ਼ਿਆਦਾ ਵਧੇ ਕਰਕੇ ਖਰਚਾ ਜ਼ਿਆਦਾ ਵਧਿਆ ਆ ਹੈਲਥ ਪਲਾਨਾਂ ਲਈ ਤਾਂ ਹਸਪਤਾਲਾਂ ਲਈ, ਪਰ ਨਹੀਂ, ਖਰਚਾ ਅੰਡਰ ਕੰਟਰੋਲ ਰਿਹਾ। ਤਾਂ ਐਵਰੇਜ ਸਟੇਟ ਵਾਈਡ ਸਿਰਫ 0.5% ਰੇਟ ਵਧਿਆ ਆ 2021 ਦਾ ਹੀ। ਸੋ ਆਬਵੀਅਸਲੀ ਸਾਰਿਆਂ ਲਈ ਵੱਖਰਾ ਵੱਖਰਾ ਹੋਣਾ ਜਿੱਦਾਂ ਆਪਾਂ ਗੱਲ ਕਰਕੇ ਹਟਿਆ, ਪਰ ਐਵਰੇਜ ਤੇ ਸਿਰਫ 0.5% ਰੇਟ ਚੇਂਜ ਹੋਇਆ। ਸੋ ਮੈਂ ਸਾਰਿਆਂ ਨੂੰ ਇਹ ਇਨਕਰੇਜ ਕਰੂੰਗਾ ਵੀ ਜਿਹੜੇ ਬੰਦੇ ਨਹੀਂ ਵੀ ਸੋਚੇ ਜਾਂ ਜਿਨ੍ਹਾਂ ਨੇ ਅੱਗੇ ਨਹੀਂ ਇੰਸ਼ੋਰੈਂਸ ਕਰਾਇਆ, ਤੁਸੀਂ ਪਲੀਜ਼ ਆਪਣਾ ਚੈੱਕ ਕਰਾਓ। ਕਈ ਵਾਰੀ ਬਹੁਤ ਲੋ ਮੰਥਲੀ ਪੇਮੈਂਟ ਬਣਦੀ ਆ, ਤਾਂ ਆਬਵੀਅਸਲੀ ਕਈਆਂ ਦੀ ਤਾਂ 700 ਜਿਹੜੇ ਆਪਾਂ ਪੈਸੇ ਗਿਣਾਏ ਆ ਵੀ ਪੈਨਲਟੀ ਕਿੰਨੀ ਹੋਣੀ ਆ, ਇਹਨਾਂ ਨਾਲੋਂ ਵੀ ਘੱਟ ਸਾਲ ਦੇ ਪੈਸੇ ਬਣਦੇ ਆ। ਨਾਲੇ ਹੈਲਥ ਇੰਸ਼ੋਰੈਂਸ ਸਾਰਾ ਆਪਣੇ ਲਈ ਤਾਂ ਆਪਣੇ ਫੈਮਿਲੀ ਲਈ। ਜੀ ਬਿਲਕੁਲ, $750 ਜਿਹੜਾ ਇੰਡੀਵਿਜੂਅਲ ਦੇ ਲਈ, ਅਦਰਵਾਈਜ਼ ਜਿਹੜਾ ਆ ਉਹ ਤੁਹਾਨੂੰ $2200 ਫੈਮਿਲੀ ਅਫੋਰਡ ਲਈ। ਸੋ ਉਹ ਤੋਂ ਬਚੋ ਤੇ ਪੈਂਡੇਮਿਕ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖੋ, ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੋ। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਤੁਸੀਂ ਜ਼ਰੂਰ ਲਓ। ਇਨਫੈਕਟ ਇਹ ਵੀ ਜਿਹੜਾ ਜਾਂਦੇ ਜਾਂਦੇ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਇੰਪਲੋਈ ਬੇਸਡ ਹੈਲਥ ਇੰਸ਼ੋਰੈਂਸ ਜਿਹੜੀ ਰਹਿੰਦੀ ਆ ਉਸ ਨੂੰ ਲੈ ਕੇ ਵੀ ਕਈ ਤਰੀਕੇ ਦੇ ਜਿਹੜੇ ਉਹ ਸਵਾਲ ਰਹਿੰਦੇ ਆ। ਸੋ ਉਸ ਦੇ ਨਾਲ ਜੁੜੇ ਹੋਏ ਕਵਰਡ ਕੈਲੀਫੋਰਨੀਆ ਕੀ ਕੁਛ ਕਰਦਾ ਹੈਗਾ ਆ? ਮੈਂ ਸਮਝਿਆ ਨਹੀਂ ਭਾਜੀ। ਇੰਪਲੋਇਰ ਜਿਹੜੇ ਆ ਹੈਲਥ ਇੰਸ਼ੋਰੈਂਸ ਦਿੰਦੇ ਆ ਉਹ ਟੋਟਲੀ ਡਿਫਰੈਂਟ ਰਹਿੰਦੀ ਹੈ ਇਸ ਦੇ ਨਾਲੋਂ? ਹਾਂਜੀ ਬਿਲਕੁਲ, ਜੇ ਤੁਹਾਨੂੰ ਇੰਪਲੋਇਰ ਇੰਸ਼ੋਰੈਂਸ ਆਫਰ ਕਰਦਾ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਡਿਕਲਾਈਨ ਕਰਕੇ ਸਪੈਸ਼ਲ ਪ੍ਰੋਸੈਸ ਆ। ਪਰ ਯੂਜੂਲੀ ਜਿਹੜੇ ਇੰਪਲੋਇਰ ਤੁਹਾਨੂੰ ਆਫਰ ਕਰਦਾ ਇੰਸ਼ੋਰੈਂਸ, ਉਹਦਾ ਰੇਟ ਵੀ ਤੁਹਾਨੂੰ ਯੂਜੂਲੀ ਜਾਇਜ਼ ਹੁੰਦਾ ਆ, ਵੀ ਬੈਟਰ ਹੁੰਦਾ ਆ ਓਪਨ ਮਾਰਕੀਟ ਪਲੇਸ ਨਾਲੋਂ। ਠੀਕ ਹੈ। ਸੋ ਪਰ ਕੋਈ ਉਹਦੇ ਵਿੱਚ ਇਹ ਵੀ ਲਿਮਿਟ ਹੈਗੀ ਆ ਵੀ ਜੇ ਤੁਹਾਡੀ ਇਨਕਮ ਦਾ ਇੰਨਾ ਆ ਜਾਂ ਕਿੰਨੇ % ਹੋਵੇ ਤਾਂ ਫਿਰ ਤੁਸੀਂ ਕਵਰਡ ਕੈਲੀਫੋਰਨੀਆ ਲੈ ਸਕਦੇ ਆ, ਜੇ ਤੁਹਾਨੂੰ ਬਹੁਤ ਜ਼ਿਆਦਾ ਮਹਿੰਗੀ ਲੱਗਦੀ ਆ ਤਾਂ? ਨਹੀਂ, ਇੱਦਾਂ ਦੇਖੋ, ਜਿੱਦਾਂ ਹੁਣ ਕਈ ਜਿਹੜੇ ਸਾਡੇ 15 ਲੱਖ ਮੈਂਬਰ ਆ ਉਹਨਾਂ ਦੇ ਵਿੱਚੋਂ ਕਈ ਸਬਸਿਡੀ ਤੋਂ ਬਗੈਰ ਵੀ ਸਾਈਨ ਅਪ ਹੋਏ ਆ। ਸੋ ਉਹ ਇੰਸ਼ੋਰੈਂਸ ਕਰਾਉਂਦੇ ਆ, ਪਰ ਉਹਨਾਂ ਨੂੰ 0 ਸਬਸਿਡੀ ਮਿਲਦੀ ਆ, ਪਰ ਉਹ ਪੂਰੀ ਪੇਮੈਂਟ ਦਿੰਦੇ ਆ ਜਿੰਨੀ ਉਹਨਾਂ ਦੀ ਬਣਦੀ ਆ। ਸੋ ਕਈ ਤਾਂ ਤੁਹਾਨੂੰ ਪਤਾ ਜਿਨ੍ਹਾਂ ਨੇ ਇੰਸ਼ੋਰੈਂਸ ਕਰਾਈ ਆ ਇੱਥੇ ਪ੍ਰਾਈਵੇਟਲੀ, ਉਹਨਾਂ ਨੂੰ ਪਤਾ ਫੈਮਿਲੀ ਅਫੋਰਡ ਕਈ ਵਾਰੀ ਦੋਵਾਂ ਜਾਣਿਆਂ ਦੀ $1500 ਮਹੀਨੇ ਦਾ ਬਿੱਲ ਹੁੰਦਾ ਜੀ। ਸੋ ਸਬਸਿਡੀ ਤੋਂ ਬਗੈਰ ਵੀ ਬਣਾਉਂਦੇ ਆ, ਉਹ ਸਾਡੀ ਮਾਰਕੀਟ ਪਲੇਸ ਦੇ ਵਿੱਚ ਹੀ ਆ। ਪਰ ਮੋਸਟ ਐਵਰੀਵਨ ਜਿਹੜੇ ਆ ਉਹ ਕੁਆਲੀਫਾਈ ਕਰਦੇ ਆ ਸਬਸਿਡੀ ਲਈ। ਤੁਹਾਨੂੰ ਪਤਾ ਇੱਥੇ ਜਿਹੜੀ ਆਪਾਂ ਗੱਲ ਕਰਦੇ ਸੀ ਪੈਨਲਟੀ ਲਈ, ਕੈਲੀਫੋਰਨੀਆ ਦੇ ਵਿੱਚ ਤਾਂ ਸਟੇਟ ਸਬਸਿਡੀ ਪ੍ਰੋਗਰਾਮ ਵੀ ਬਣਾਇਆ ਸਪੈਸ਼ਲੀ ਇਹ ਮਿਡਲ ਇਨਕਮ ਤਾਂ ਅਪਰ ਮਿਡਲ ਇਨਕਮ ਲੋਕਾਂ ਲਈ। ਉਹ ਵੀ ਮੈਂ ਤੁਹਾਨੂੰ ਦੱਸ ਹੀ ਦੇਵਾਂ, ਨੰਬਰ ਤਾਂ ਤੁਹਾਨੂੰ ਪਤਾ ਕਈ ਵਾਰੀ ਜ਼ਿਆਦਾ ਕਨਫਿਊਜ਼ਿੰਗ ਹੋ ਜਾਂਦੇ ਆ। ਪਰ ਜਿਹੜੇ ਮਿਡਲ ਇਨਕਮ ਕੰਜ਼ਿਊਮਰ ਆ, ਜਿਹੜੇ ਇੱਕ ਬੰਦਾ ਵੀ 51,000 ਤੋਂ 76,000 ਤੱਕ ਜਿਹਦੀ ਇਨਕਮ ਹੋਵੇ, ਜਾਂ ਫੈਮਿਲੀ ਅਫੋਰ ਕਹਿ ਲਓ ਜਿਹੜੀ ਆਮ ਹੁੰਦੀ ਆ 1,05,000 ਤੋਂ
1,57,000 ਤੱਕ ਵੀ ਇਨਕਮ ਹੋਵੇ ਤੁਸੀਂ ਤਾਂ ਵੀ ਸਟੇਟ ਸਬਸਿਡੀ ਲਈ ਕੁਆਲੀਫਾਈ ਕਰਦੇ ਆ। ਸੋ ਡਿਫਰੈਂਟ ਸਬਸਿਡੀ ਆ ਫੈਡਰਲ ਨਾਲੋਂ। ਇਹ ਲੋਕੀ ਕਹਿੰਦੇ ਸੀ ਵੀ ਮਿਡਲ ਅਪਰ ਮਿਡਲ ਕਲਾਸ ਜਾਂ ਐਕਸਟਰਾ ਜਿਹੜੇ ਦਿੱਤੇ ਜਾ ਰਹੇ ਆ ਹਾਂਜੀ subsidy। ਕਰਕੇ ਉਹ ਜਿਹੜਾ ਓਰੀਜਨਲ ਪ੍ਰੋਗਰਾਮ ਆ ਉਹ ਫਾਲ ਥਰੂ ਦ ਗੈਪਸ ਹੋ ਜਾਂਦੇ ਸੀ। ਕਹਿੰਦੇ ਸੀਗੇ ਫਾਲ ਥਰੂ ਦ ਗੈਪਸ ਵੀ ਉਹਨਾਂ ਦੀ ਇਨਕਮ ਥੋੜੀ ਜਿਹੀ ਜ਼ਿਆਦਾ ਸੀਗੀ, ਸੋ ਉਹ ਕੁਆਲੀਫਾਈ ਨਹੀਂ ਕਰਦੇ ਸੀਗੇ ਫੈਡਰਲ ਸਬਸਿਡੀ ਲਈ। ਸੋ ਸਪੈਸ਼ਲੀ ਉਹਨਾਂ ਲਈ ਇੱਥੇ ਕੈਲੀਫੋਰਨੀਆ ਦੇ ਵਿੱਚ ਪ੍ਰੋਗਰਾਮ ਇਹ ਬਣਾਇਆ। ਤਾਂ ਤੁਹਾਨੂੰ ਪਤਾ ਆਪਣੇ ਸਰੋਤੇ ਤਾਂ ਬਹੁਤ ਬਿਜ਼ਨਸ ਓਨਰ ਆ ਵਿੱਚ, ਨਾਲੇ ਜੀ ਇਹਨਾਂ ਦੀ ਟਰੈਕਿੰਗ ਬਿਜ਼ਨਸ ਆ। ਸੋ ਉਹ ਇਸ ਇਨਕਮ ਰੇਂਜ ਦੇ ਵਿੱਚ ਫਾਲ ਕਰਦੇ ਆ। ਸੋ ਜਿਨ੍ਹਾਂ ਨੇ ਅੱਗੇ ਮੈਂ ਤੁਹਾਨੂੰ ਦੱਸਿਆ ਵੀ ਨਹੀਂ ਵੀ ਕਦੀ ਐਪਲੀਕੇਸ਼ਨ ਫਿਲ ਆਊਟ ਕੀਤੀ ਇਸ ਚੀਜ਼ ਲਈ, ਉਹਨਾਂ ਨੂੰ ਟਰਾਈ ਕਰਨੀ ਚਾਹੀਦੀ ਹੈ ਦੇਖਣ ਨੂੰ ਵੀ ਕੀ ਚੇਂਜ ਹੋਇਆ ਤਾਂ ਕੀ ਰੇਟ ਮਿਲ ਸਕਦਾ ਹੈ ਸਰ। ਜੀ। ਤੇ ਜਗਦੀਪ ਢਿੱਲੋਂ ਬਹੁਤ ਅਸੀਂ ਜਿਹੜਾ ਤੁਹਾਡਾ ਧੰਨਵਾਦ ਕਰਦੇ ਹਾਂ। ਸੋ ਜਾਂਦੇ ਜਾਂਦੇ ਜ਼ਰੂਰ ਤੁਹਾਨੂੰ ਦੱਸ ਦਈਏ ਵੀ ਸਰਟੀਫਾਈਡ ਕੈਲੀਫੋਰਨੀਆ ਦੇ ਏਜੰਟ ਖਾਲਸਾ ਇੰਸ਼ੋਰੈਂਸ ਵਾਲਿਆਂ ਦੇ ਨਾਲ ਤੁਸੀਂ ਆਪਣੇ ਜਿਹੜੇ ਵੀ ਕਵਰਡ ਕੈਲੀਫੋਰਨੀਆ ਨੂੰ ਲੈ ਕੇ ਸਵਾਲ ਆਓ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ 408-272-2500 ਦੇ ਉੱਤੇ, ਜਾਂ coveredcalifornia.com coveredca.com ਦੇ ਉੱਤੇ ਜਾ ਕੇ, ਜਾਂ ਇਹਨਾਂ ਦੇ ਕਾਲ ਸੈਂਟਰ ਨੰਬਰ 1-800-300-1506 ਉਸ ਦੇ ਨਾਲ ਤੁਸੀਂ ਉੱਥੇ ਜਿਹੜਾ ਸੰਪਰਕ ਕਰ ਸਕਦੇ ਆ। ਤੇ ਜਗਦੀਪ ਢਿੱਲੋਂ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਸਪੈਸ਼ਲ ਪ੍ਰੋਗਰਾਮ ਕਵਰਡ ਕੈਲੀਫੋਰਨੀਆ ਨਾਲ ਸੰਬੰਧਿਤ ਤੋਂ ਸਮਾਪਤ ਹੁੰਦਾ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਾਈ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।